ਇਹ ਵਕਤ ਉਹ ਸਹੀ ਸੀ ਕਿ ਜਦੋਂ ਉਹਨਾਂ 'ਚ ਵਡੇਰਿਆਂ ਕੋਲੋਂ ਇਹ ਸੁਣਿਆ ਹਾਂਜੀ ਕਿ ਸਾਡੇ ਗਿੱਲ ਵਾਲੇ 'ਚੋਂ ਇੱਕ ਘਰ ਕੋਲ ਨਹੀਂ ਬੜਿਆਂ ਘਰਾਂ ਕੋਲੋਂ ਕਿ ਗੱਖੜ ਸਟੇਸ਼ਨ ਹੁੰਦਾ ਸੀ ਤੇ ਗੱਖੜੋਂ ਆਰ ਫਿਰ ਔਰਤਾਂ ਵੀ ਵਿੱਚ ਆਉਂਦੀਆਂ ਹਨ। ਜੇ ਕੋਈ ਕੱਲੀ ਦਕਾਰੀ ਬੀਬੀ ਆਉਂਦੀ ਹੈ ਪਈ ਤੇ ਬੈਂਕਿਆਂ ਦੇ ਹਾਂਜੀ ਕੋਈ ਸਿੱਖ ਮਿਲ ਪਏ ਨੇ ਉਹਨਾਂ ਕੋਲ ਘੋੜੀ ਹੈ ਨਾ ਤੇ ਉਹਨਾਂ ਆਪ ਉਤਰ ਜਾਣਾ ਤੇ ਉਹਨਾਂ ਨੂੰ ਬਹਾ ਕੇ ਤੇ ਇੱਥੇ ਛੱਡ ਜਾਣਾ। ਯਾਨੀ औरत ਜਿਹੜੀ ਆ ਰਹੀ ਉਹ ਜਿਹੜੇ ਮਰਜ਼ੀ ਮਜ਼ਹਬ ਦੀ ਜਿਹਨੇ ਉਹਨਾਂ ਨੇ ਉੱਤੇ ਬਿਠਾ ਦੇਣਾ ਵੀ ਵਾਹ ਭਾਵੇਂ ਸਿੱਖਾਂ ਦੀ ਭਾਵੇਂ ਮੁਸਲਮਾਨਾਂ ਦੀ। ਉਸ ਵਕਤ ਜਿਹੜੀ ਇਹ ਕਦਰ ਸੀ ਨਾ ਯਾਨੀ ਹਾਂ ਇੰਨੀ ਹਿਆ ਸੀ, ਹਿਆ ਜਿਹੜੀ ਸੀ ਨਾ ਹਾਂਜੀ ਉਹ ਅੱਜ ਨਾਲੋਂ ਜ਼ਿਆਦਾ ਸੀ ਜੀ। ਅੱਜ ਇਹ ਬੇਸ਼ੱਕ ਅਸੀਂ ਮੁਸਲਮਾਨ ਹਾਂ ਜੀ ਲੇਕਿਨ ਉਹ ਹਿਆ ਮੁਸਲਮਾਨਾਂ ਵਿੱਚ ਨਹੀਂ ਜਿਹੜੀ ਉਸ ਵਕਤ ਯਾਨੀ ਹਿੰਦੂਆਂ ਸਿੱਖਾਂ 'ਚ ਕਿਸੇ ਲੱਗਦੇ ਨੇ। ਇਹ ਜਿੱਥੇ ਬੈਂਕਿਆਂ ਦੇ ਨਾ ਹਜ਼ਾਰਾ ਸਿੰਘ ਕੇ ਉਹ ਮਸ਼ਹੂਰੋ ਮਾਰੂਫ ਸਨ ਚੋਰੀ ਦੇ ਰੰਗ ਨਾਲ। ਹਜ਼ਾਰਾ ਸਿੰਘ ਚੋਰੀਆਂ ਕਰਨ ਤੇ ਬੈਂਕਿਆਂ 'ਚ ਜੀ ਬੈਂਕਿਆਂ ਦੇ ਰਿਹਾਇਸ਼ੀ ਹੋਣੇ ਬੈਂਕਿਆਂ ਦੇ ਰਿਹਾਇਸ਼ੀ ਸਨ। ਲੇਕਿਨ ਇਹ ਵੇ ਕਿ ਜਿੱਥੇ ਉਹਨਾਂ ਦੇ ਪਿੰਡ ਦੀ ਰਿਸ਼ਤੇਦਾਰੀ ਹੈ ਇਹ ਬੜਿਆਂ ਜੀਆਂ ਕੋਲੋਂ ਸੁਣਿਆ ਕਿ ਉਸ ਪਿੰਡ 'ਚੋਂ ਨਾ ਮਾਲ ਨਹੀਂ ਖੋਲਣਾ ਨਾ ਝੋਗਾ ਭੰਨਣਾ। ਜੀ ਪਿੰਡ ਦੇ ਰਿਸ਼ਤੇਦਾਰ ਜਾਂ ਪਿੰਡ ਦੀ ਜਿੱਥੇ ਧੀ ਵਿਆਹੀ ਹੈ ਉਹ ਪਿੰਡ ਦੀ ਜਿੱਥੇ ਧੀ ਵਿਆਹੀ ਵੀ ਉੱਥੇ ਨਹੀਂ ਵੜਦੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਆਖਣਾ ਵੀ ਸਾਡੀ ਧੀ ਦਾ ਪਿੰਡ ਹੈ। ਯਾਨੀ ਇਹ ਵੀ ਇੱਕ ਹਿਆ ਹੈ ਨਾ। ਆਹੋ ਵੀ ਪੂਰਾ ਪਿੰਡ ਹੀ ਬੁਲਾ ਦੇਣਾ, ਪੂਰਾ ਪਿੰਡ ਹੀ ਬੁਲਾ। ਜਿਹੜੇ ਖੱਤਰੀ ਨੇ ਉਹਨਾਂ ਜਦੋਂ ਤੁਸੀਂ ਦੱਸਿਆ ਸੁਨਿਆਰੇ ਵੀ ਆ ਸਨ ਜੀ? ਸੁਨਿਆਰੇ ਵੀ ਆ। ਦੁਕਾਨਾਂ ਫਿਰ ਹੋਣਗੇ ਸੁਨਿਆਰੇ? ਦੁਕਾਨਾਂ ਹਨ ਸੁਨਿਆਰੇ। ਅੱਛਾ ਖੱਤਰੀ ਹੋਣਗੇ ਮੇਰੇ ਸਾਹ? ਖੱਤਰੀ ਸਨ। ਅੱਛਾ ਜੀ ਘਰ ਕਿੱਥੇ ਕਰ ਗਏ ਉਹਨਾਂ ਦੇ? ਪਿੰਡ ਗਿੱਲਵਾਲਾ, ਜ਼ਿਲ੍ਹਾ ਗੁਜਰਾਂਵਾਲਾ। ਗਿੱਲ, ਸਿਆਣ, ਹੰਜਰਾ, ਚੱਠੇ ਤੇ ਹਿੰਦੂ ਸੁਨਿਆਰਿਆਂ ਦਾ ਪਿੰਡ ਜੀ। ਨਾਜ਼ਰੀਨ, ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ WhatsApp ਨੰਬਰ 'ਤੇ ਡਿਟੇਲ ਸੈਂਡ ਕਰ ਦਿਆ ਕਰੋ। ਨਾਜ਼ਰੀਨ, ਵੀਡੀਓ ਸਾਰੀ ਦੇਖ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤੇ ਜਿਹੜੇ ਆਪਣੇ ਪਿੰਡ ਵੇਖਣਾ ਚਾਹੁੰਦੇ ਨੇ ਸਾਨੂੰ ਕਮੈਂਟਸ ਕਰਕੇ ਸਾਨੂੰ ਦੱਸ ਸਕਣ। ਜਿਹੜੇ ਵਸਨੀਕ ਬਜ਼ੁਰਗ ਦਾ ਅਸੀਂ ਇੰਟਰਵਿਊ ਕੀਤਾ ਹੈ ਉਹਨਾਂ ਦੀ ਕਾਫੀ ਜ਼ਿਆਦਾ ਉਮਰ ਹੈ ਤੇ ਉਹ ਇਸ ਪਿੰਡ ਦੇ 47 ਤੋਂ ਪਹਿਲੇ ਦੇ ਨੰਬਰਦਾਰ ਨੇ ਜੀ। ਗੱਲ ਕਰਨੇ ਆ ਬਜ਼ੁਰਗਾਂ ਨਾਲ 1947 ਦੇ ਆਜ਼ਾੜਿਆਂ ਦੀ, ਸਿੱਖ ਸਰਦਾਰ, ਹਿੰਦੂ, ਖੱਤਰੀ ਤੇ ਸੁਨਿਆਰਿਆਂ ਦੀ। ਪੁੱਛਨੇ ਉਹਨਾਂ ਨੂੰ ਕਿ ਕਿਵੇਂ ਕਿਵੇਂ ਇੱਥੇ ਰਹਿਣ ਸਹਿਣ ਸੀ, ਮੁਸਲਮਾਨਾਂ ਦਾ ਆਪਸ 'ਚ ਸਾਰੀਆਂ ਕੌਮਾਂ ਦਾ ਕਿਵੇਂ ਦਾ ਪਿਆਰ ਸੀ। ਹੈਲੋ ਅਸਲਾਮ ਵਾਲੇਕਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ, 1947 ਦੇ ਵੰਡ ਵੇਲੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਹ ਸਾਨੂੰ ਬੜੀ ਦੇਰ ਦੇ ਨਾ ਉਦੋਂ ਚੜ੍ਹਦੇ ਪੰਜਾਬ 'ਚ ਕਮੈਂਟਸ ਆ ਰਹੇ ਸੀ। ਹੈਪੀ ਸਿੰਘ ਕੋਈ ਭਾਈਏ, ਉਹਦੇ ਕਮੈਂਟਸ ਬੜੇ ਆ ਰਹੇ ਹਨ 2-3 ਮਹੀਨੇ ਤੋਂ। ਜਿਹੜਾ ਹਰ ਵੀਡੀਓ ਸਾਡਾ ਕਮੈਂਟਸ ਕਰ ਰਿਹਾ ਸੀ ਗਿੱਲ ਵਾਲਾ ਪਿੰਡ ਭਾਈ ਜਾਓ, ਗਿੱਲ ਵਾਲਾ ਮੇਰੇ ਵੱਡਿਆਂ ਦਾ ਪਿੰਡ ਲਾਜ਼ਮਨ ਦਿਖਾਓ, ਜਾਓ ਜੀ। ਅਸੀਂ ਪਹੁੰਚ ਗਏ ਜੀ ਪਿੰਡ ਗਿੱਲ ਵਾਲਾ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ। ਇੱਥੇ ਹੀ ਪਹੁੰਚ ਗਏ ਹਾਂ। ਸਾਡੇ ਨਾਲ ਬਜ਼ੁਰਗ ਜਿਹੜੇ ਵਸਨੀਕ ਇਸ ਪਿੰਡ ਦੇ ਸਾਡੇ ਨਾਲ ਨੇ, ਜਿਹੜੇ ਇਸ ਟਾਈਮ ਮੌਜੂਦਾ ਨੰਬਰਦਾਰ ਵੀ ਨੇ। अस्सलाम वालेकुम जी। वालेकुम अस्सलाम जी। जी की हाल है? अल्हम्दुलिल्लाह जी। अपना नाम की जी? मोहम्मद अशरफ जी। मोहम्मद अशरफ। तेरे अब्बा जी का की नाम जी? मोहम्मद सादक नंबरदार। मोहम्मद सादक नंबरदार। दादा जी का? दादा जी का नाम झंडे खां। झंडे खां जी। अच्छा बजुर्ग, अपनी जात केड़ी? सियाण। सियाण जी, ठीक हो गया। ਆਪਾਂ ਜਿੱਥੇ ਬੈਠੇ ਆ ਪਿੰਡ ਦਾ ਨਾਮ ਕੀ ਬਜ਼ੁਰਗ? ਇਸ ਪਿੰਡ ਦਾ ਨਾਮ ਗਿੱਲ ਵਾਲਾ। ਗਿੱਲ ਵਾਲਾ ਜੀ। ਜੀ। ਤੇ ਆਪਣੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਹੁਣ? ਤਹਿਸੀਲ ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਂਵਾਲਾ ਹੈ। ਜ਼ਿਲ੍ਹਾ ਗੁਜਰਾਂਵਾਲਾ। ਅੱਛਾ, ਇਹਦੇ ਨਾਲ ਦੇ ਚਾਚਾ ਜੀ ਕੋਈ ਪਿੰਡ ਦੱਸਿਆ 2-4 ਇਹਦੇ ਆਲੇ ਦੁਆਲੇ ਪਿੰਡ ਕਿਹੜੇ ਨੇ? ਇਹਦੇ ਨਾਲ ਹਸਨ ਵਾਲੀ ਹੈ ਦੱਖਣ ਪਾਸੇ। ਹਾਂਜੀ ਹਾਂਜੀ। ਪਹਾੜ ਤੇ ਲਹਿੰਦੇ ਦੀ ਗੋਠਾ ਦਾ ਕਾਲੇ ਵਾਲਾ ਹੈ। ਹਾਂਜੀ ਹਾਂਜੀ। ਪਹਾੜ ਵਾਲ ਕਲੇਰ ਨੇ। ਅੱਛਾ ਜੀ। ਚੜਦੇ ਵਾਲ ਬੈਂਕਾ ਚੀਮਾ ਹੈ। ਬੰਕਾ ਚੀਮਾ ਜੀ। ਇਥੋਂ ਬਿਲਕੁਲ ਲਹਿੰਦੇ ਪਾਸੇ, ਬਿਲਕੁਲ ਲਹਿੰਦੇ ਪਾਸੇ ਜਿਹੜਾ ਉਹ ਲੱਦੇ ਵਾਲਾ ਚੀਮਾ ਹੈ। ਸਹੀ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਦੇਖੋ ਆਪਾਂ ਤੁਸੀਂ ਵਸਨੀਕ ਜੇ ਨਾ ਸ਼ੁਰੂ ਤੋਂ ਇੱਥੇ ਰਹਿਣ ਵਾਲੇ? ਅਸੀਂ ਸ਼ੁਰੂ ਤੋਂ ਇੱਥੇ ਰਹਿਣ ਵਾਲੇ। ਅੱਛਾ, ਅਤੇ ਇਹ ਪਿੰਡ ਦੀਆਂ ਪੱਤੀਆਂ ਕਿੰਨੀਆਂ ਸੀ ਤੁਹਾਡੀਆਂ ਜੀ? ਇਹ ਜੀ 4 ਪੱਤੀਆਂ ਨੇ।
4 ਪੱਤੀਆਂ ਜਾਂ 2 ਗਿੱਲਾਂ ਦੀਆਂ ਤੇ 2 ਸਿਆਣਾ ਦੀਆਂ। 2 ਸਿਆਣਾ ਨੇ 2 ਗਿੱਲਾਂ ਦੀਆਂ। 2 ਗਿੱਲਾਂ। ਅੱਛਾ ਚਾਚਾ ਜੀ, ਜਿਹੜੇ ਆਪਣੇ ਨੰਬਰਦਾਰ ਸਨ 4 ਹੀ ਹੋਣਗੇ ਫਿਰ? 4 ਪੱਤੀਆਂ 4 ਹੀ ਜੀ। ਇੱਕ ਸਾਡੇ ਵਾਲਾ ਸਾਹਿਬ ਸਾਹਮਣੇ ਉਹਨਾਂ ਦਾ ਨਾਮ ਮੁਹੰਮਦ ਸਾਦਕ। ਹਾਂਜੀ ਹਾਂਜੀ। ਇੱਕ ਦੂਸਰੇ ਜਿਹੜੇ ਸਿਆਣ ਸਨ ਉਹ ਹਯਾਤ ਮੁਹੰਮਦ ਸਿਆਣ। ਠੀਕ ਹੋ ਗਿਆ। ਤੀਸਰੇ ਜਿਹੜੇ ਸਨ ਉਹ ਅਤਾਬ ਮੁਹੰਮਦ ਸਿਆਣ, ਉਹ ਗਿੱਲਾਂ 'ਚ। ਅੱਛਾ ਇਹ 2 ਸਿਆਣਾ ਹੀ ਸਨ। ਹਾਂਜੀ ਹਾਂਜੀ। ਤੇ 2 ਗਿੱਲਾਂ 'ਚ ਇੱਕ ਚੌਧਰੀ ਅਤਾਬ ਮੁਹੰਮਦ ਤੇ ਇੱਕ ਗੁਲਾਮ ਕਾਦਰ। ਗੁਲਾਮ ਕਾਦਰ। ਚਾਰੇ ਆਪਣੇ ਮੁਸਲਮਾਨ ਸਨ? ਚਾਰੇ ਮੁਸਲਮਾਨ ਸਨ। ਅੱਛਾ ਅੱਛਾ। ਤੇ ਬਰਾਦਰੀ ਕਿਹੜੀ ਕਿਹੜੀ ਚਾਚਾ ਜੀ ਰਹਿੰਦੀ ਸੀ ਇੱਥੇ? ਇੱਥੇ ਬਰਾਦਰੀ ਜਿਹੜੀ ਇਹ ਮੇਨ ਜਿਹੜੇ ਨੇ 2 ਗਿੱਲ ਤੇ ਸਿਆਣ ਨੇ। ਹਾਂਜੀ ਹਾਂਜੀ। ਉਨ ਚਿੱਠੇ ਵੀ ਐ ਨੇ ਘਰ। ਅੱਛਾ ਜੀ। ਬੜੈਚ ਨੇ ਉਹ ਵੀ ਘਰ ਹੈ ਵੇ। ਹੰਜਰਾ ਨੇ ਉਹ ਵਾਵਾ ਘਰ ਨੇ। ਅੱਛਾ ਜੀ। ਧਨੋਇਆਂ ਦੇ ਵੀ ਘਰ ਨੇ। ਅੱਛਾ ਅੱਛਾ। 47 ਤੋਂ ਪਹਿਲੇ ਵੀ ਇਹ ਸਨ? 47 ਤੋਂ ਪਹਿਲਾਂ ਵੀ ਇਹ ਸਨ। ਅੱਛਾ, ਇੱਥੇ ਹੋਰ ਮਜ਼ਹਬ ਕਿਹੜੇ? ਹੋਰ ਮਜ਼ਹਬ ਦੇ ਇਹ ਮੁਸਲਮਾਨ ਸਾਰੇ ਹੋ ਗਏ ਨਾ? ਇਹ ਸਾਰੇ ਮੁਸਲਮਾਨ ਹੋ ਗਏ। ਹਾਂਜੀ ਹਾਂਜੀ। ਮਜ਼ਹਬ ਇੱਥੇ ਸਿਰਫ 2 ਹੀ ਸਨ। ਹਾਂਜੀ। ਇਹ ਇੱਕ ਈਸਾਈ ਤੇ ਇੱਕ ਮੁਸਲਮਾਨ। ਹਾਂਜੀ। ਤੇ ਦੂਜਾ ਉਹ 2 ਗਿਣ ਲਓ, ਇੱਕ ਹਿੰਦੂ ਤੇ ਇੱਕ ਸਿੱਖ। ਠੀਕ ਹੋ ਗਿਆ ਠੀਕ ਹੋ ਗਿਆ। ਤੇ ਚਾਚਾ ਜੀ ਕਿੰਨੇ ਘਰ ਸਨ ਸਿੱਖਾਂ ਦੇ ਇੱਥੇ? ਸਿੱਖਾਂ ਦੇ ਹੋ ਗਏ। ਸਿੱਖ ਜਿਹੜੇ ਹਨ, ਸਿੱਖਾਂ ਦੇ ਘਰ ਤੇ ਸੁਣਨ ਵਿੱਚ ਆਉਂਦਾ ਜ਼ਿਮੀਂਦਾਰਾਂ ਚੋਂ ਇੱਕ ਹੀ ਸੀ। ਅੱਛਾ ਜੀ। ਤੇ ਉਹ ਭਰਾ 3-4 ਸਨ, ਪਤਾ ਨਹੀਂ ਇੱਕ ਘਰ 'ਚ ਰਹਿੰਦੇ ਹਨ। ਉਹ ਤਰਹਾਣਾ ਦਾ ਘਰ ਸੀ। ਇਹ 2 ਸਨ ਸਿੱਖਾਂ ਦੇ। ਅੱਛਾ ਅੱਛਾ। ਤੇ ਜਿਹੜੇ ਹਨ ਹਿੰਦੂ, ਹਾਂਜੀ ਹਾਂਜੀ, ਉਹਨਾਂ 'ਚ 2 ਘਰ ਜਿਹੜੇ ਸਨ ਉਹ ਸਨ ਸੁਨਿਆਰੇ। ਅੱਛਾ ਅੱਛਾ। ਤੇ ਦੂਜੇ ਜਿਹੜੇ ਸਨ ਉਹ ਉਂਝ ਮਜ਼ਦੂਰੀ ਕਰਨ ਵਾਲੇ ਸਨ। ਹਾਂ ਹਾਂ ਹਾਂ। ਯਾਨੀ ਚਾਚਾ ਜੀ ਟੋਟਲ ਕਿੰਨੇ ਘਰ ਹੋਣੇ ਤਕਰੀਬਨ ਲਗਭਗ, ਜਿੰਨਾ ਕੁ ਧਰਤੀ ਅਰਬਾ ਹੋਵੇ? 25-26 ਘਰ ਹੋਣ ਦੇ ਦੋਵਾਂ ਘਰਾਂ। ਯਾਨੀ ਸਿੱਖ ਖੱਤਰੀ ਹਿੰਦੂ ਪਾ ਕੇ 20-25 ਹੈ? 20-25 ਅੱਛਾ ਅੱਛਾ। ਚਾਚਾ ਜੀ ਘਰ ਕਿੱਥੇ ਕਰ ਗਏ ਹੋਣਾ ਤਕਰੀਬਨ? ਉਹਨਾਂ ਦੇ ਘਰ ਸਨ ਸਾਡੇ ਤੋਂ ਇਹ ਪਹਾੜ ਸਾਈਡ ਤੇ ਚੜ੍ਹਦੇ ਨੂੰ। ਪਿੰਡ ਦੇ ਉਹ ਪਰਲੇ ਹਿੱਸੇ ਹੀ ਸਨ। ਅੱਛਾ ਅੱਛਾ। ਪਿੰਡ ਦੇ ਉਹ ਛੱਪੜ ਲੱਗੇ ਕਿਤੇ ਕਹਿ ਰਹੇ ਜਿੱਥੇ ਛੱਪੜ ਜਿਹਾ? ਜੀ ਉਹ ਛੱਪੜ ਤੋਂ ਵਿੱਚ ਉਰਾਂ ਸਨ, ਉਹ ਪਿੰਡ ਦੇ ਵਿੱਚ ਹੀ ਸਨ ਸਾਰੇ। ਹਾਂਜੀ ਹਾਂਜੀ। ਤੇ ਉਹ ਇੱਕ 2 ਘਰ ਇੱਧਰ ਸਾਡੇ ਪਾਸੇ ਵੀ ਹੈ ਸਨ। ਅੱਛਾ ਅੱਛਾ ਅੱਛਾ। ਸਿਆਣਾ ਪਾਸੇ ਵੀ। ਹਾਂ ਹਾਂ ਹਾਂ। ਦੂਜੇ ਜ਼ਿਆਦਾ ਗਿੱਲਾਂ ਪਾਸੇ ਸਨ। ਸਹੀ ਸਹੀ। ਜਿਹੜੇ ਸਨ ਉਹ ਜ਼ਿਮੀਂਦਾਰ ਸੀ, ਉਹਨੂੰ ਨਾਂ ਵਡੇਰਿਆਂ ਕੋਲ ਸੁਣਿਆ ਕਿ ਸਰਦਾਰ ਸਿੰਘ। ਯਾਨੀ ਉਹਦਾ ਉਂਝ ਵੀ ਸਰਦਾਰ ਸੀ, ਸਿੱਖ ਸੀ, ਲੇਕਿਨ ਉਹਦਾ ਨਾਂ ਸਰਦਾਰ ਸੀ। ਜੋ ਕੁਝ ਹਾਂ ਸੁਣਿਆ ਉਹ ਸਰਦਾਰ ਸਿੰਘ ਹੀ। ਹਾਂਜੀ, ਜੋ ਵੱਡਿਆਂ ਕੋਲ ਸੁਣਿਆ, ਵੱਡਿਆਂ ਕੋਲ ਸੁਣਿਆ। ਉਹਨਾਂ ਦਾ ਉਂਝ ਇਹ ਵੇ ਕਿ ਇੱਕ ਵਾਰੀ ਬੇਟਾ ਉਹਨਾਂ ਦਾ ਉਹ ਡਾਕਟਰ ਹੈ ਉਧਰ। ਹਾਂਜੀ ਹਾਂਜੀ। ਉਹ 2 ਵਾਰੀ ਤੇ 100% ਹੀ ਹੈ ਮੇਰਾ ਹੀ 3 ਮਰਤਬਾ ਉਹ ਪਿੰਡ 'ਚ ਆਇਆ ਹੈ। ਉਸ ਵੇਲੇ ਉਹ ਬੱਚੇ ਸੀ ਜਦੋਂ ਟੁਰ ਗਿਆ। ਸਰਦਾਰ ਸਿੰਘ ਦਾ ਜੀ? ਸਰਦਾਰ ਸਿੰਘ ਦਾ। ਹਾਂ ਅੱਛਾ ਅੱਛਾ। ਜਿਹਨੇ ਆਪਣੇ ਵੱਡਿਆਂ ਦਾ ਪਿੰਡ ਵੇਖਣ ਆਇਆ ਇੱਥੇ? ਪਿੰਡ ਵੇਖਣ ਆਇਆ, ਜੰਮਣ ਭੋਏ ਵੇਖਣ ਆਇਆ। ਉਹ ਸਿਰਫ ਆਪਣੇ ਘਰ ਤੱਕ ਹੀ ਆਇਆ। ਹਾਂਜੀ। ਉੱਥੋਂ ਉਹ ਵੇਖ ਕੇ ਤੇ ਵਾਪਸ ਟੁਰ ਗਿਆ। ਫਿਰ ਦੂਜੀ ਵਾਰੀ ਉਹ ਸ਼ਾਦੀशुदा ਦੀ ਬੀਵੀ ਉਹਦੀ ਨਾਲ ਆਈ ਹੈ। ਅੱਛਾ ਅੱਛਾ। ਉਹ ਫਿਰ ਮੁੜ ਉਹ ਦੋਵੇਂ ਜੀ ਆਏ ਨੇ ਤੇ ਫਿਰ ਇੱਕ ਵਾਰੀ ਉਹ ਇਕੱਲਾ ਆਇਆ। ਉਹ 3 ਵਾਰੀ ਆਇਆ, ਹੋਰ ਦੂਜਿਆਂ ਚੋਂ ਕੋਈ ਨਹੀਂ ਆਏ ਸੁਣਿਆ। ਅੱਛਾ ਚਾਚਾ ਜੀ, ਇਹਨਾਂ ਚੋਂ ਜ਼ਿਮੀਂਦਾਰ ਵੀ ਹੈ ਸੀ? ਸਰਦਾਰ ਸੀ ਹੋਰ ਵੀ ਸਨ ਜ਼ਮੀਨ ਵਾਲੇ? ਜ਼ਮੀਨ ਵਾਲਾ ਜਿਹੜਾ ਸੀ ਉਹਦੀ ਮਾਲਕੀ ਜਿਹੜੀ ਸੀ ਉਹ ਸਰਦਾਰ ਹੀ ਸੀ। ਦੂਜੇ ਜਿਹੜੇ ਸਨ ਇਹਨਾਂ ਚੋਂ ਹਿੰਦੂ ਜਿਹੜੇ ਹਨ, ਖੱਤਰੀ ਸੁਨਿਆਰੇ ਜਿਹੜੇ ਸਨ, ਉਹਨਾਂ ਨੇ 2 ਥਾਵਾਂ ਤੇ ਰਕਬਾ, ਇੱਕ ਥਾਂ ਤੋਂ 7 ਕਿੱਲੇ ਤੇ ਦੂਜਿਆਂ ਤੋਂ ਇੱਕ ਥਾਂ ਤੋਂ ਕੋਈ 3-4 ਕਿੱਲੇ ਸੀ। ਤੇ ਕੋਈ ਇੱਕ ਥਾਂ ਤੇ ਕੋਈ ਥੋੜਾ ਜਿਹਾ ਕੋਈ ਕਿੱਲਾ 2 ਕਿੱਲੇ ਸੀ। ਜਾਂ ਉਹ ਉਹਨਾਂ ਦਾ ਜ਼ਰ ਖਰੀਦ ਸੀ। ਇਹ ਜਿਹੜਾ ਸੀ ਉਹ ਇਸ ਜਦੋਂ ਗਿਆ, ਅਸਾਂ ਵੀ ਬਾਅਦ ਵਿੱਚ ਉਹ ਬਚਪਨ 'ਚ ਵੇਖਿਆ ਕਿ ਉਹ ਸਰਦਾਰ ਸਿੰਘ ਨੇ ਨਾ ਇੱਕ ਅੰਬਾਂ ਦਾ ਬਾਗ ਵੀ ਲਾਇਆ ਸੀ। ਉਹਦੀ ਅਜੇ ਨਾ ਪਰਾਲੀ ਦੁਆਲੇ ਨਾਲ ਹੀ ਸੀ, ਜਦੋਂ ਗੱਚ ਕੇ ਲਾਉਂਦੇ ਨਾ ਬੂਟੇ, ਉਹ ਪਰਾਲੀ ਨਾਲ ਹੀ ਸੀ, ਖੇਲਾਂ ਬਣੀਆਂ ਹਨ। ਤੇ ਉਹ ਜਦੋਂ ਉਹਨਾਂ ਦੇ ਟੁਰ ਜਾਣ ਤੋਂ ਪਿੱਛੇ ਬਚਪਨ 'ਚ ਹਾਂ ਉਹ ਵੀ ਉਹ ਵੇਖੇ ਨੇ। ਉਹ ਕਿਤੇ ਜਾੜਾ ਪਿਆ ਉਹਦੇ ਕਿਤੇ ਲਾਇਆ ਹੋਣਾ ਨਾ ਜਦੋਂ ਉਸੇ ਸਾਲ ਹੀ ਕਿਤੇ ਉਸ ਲਾਇਆ ਸੀ। ਤੇ ਅੱਗੋਂ ਫਿਰ ਉਹ ਫੱਗਣ ਚੇਤਰੇ 'ਚ ਉਸ ਲਾਇਆ ਹੋਵੇਗਾ ਬਾਗ। ਤੇ ਉਸ ਤੋਂ ਬਾਅਦ ਫਿਰ ਉਹ ਮੁੜ ਸਾਉਣ ਭਾਦਰੋਂ 'ਚੋਂ ਟੁਰ ਗਏ ਜੀ। ਤੇ ਉਹ ਇਸ ਵਾਸਤੇ ਅਜੇ ਤੇ ਉਹ ਫਿਰ ਨਾਲ ਹੀ ਸੀ ਨਾ, ਉਹ ਪਰਾਲੀ ਪਰੂਲੀ ਜੋ ਕੁਝ ਸਾਰੀ ਬਾਤ ਨਾਲ ਹੋਣੀ ਨਾ, ਗਲੀ ਨਹੀਂ ਹੋਣੀ ਅਜੇ। ਗਲੀ ਨਹੀਂ ਸੀ, ਇਹਦਾ ਮਤਲਬ ਕਿ ਉਹ ਤਾਜ਼ਾ ਹੀ ਲੱਗਾ ਸੀ, ਕੋਈ ਸਾਲ ਤਾਜ਼ਾ ਹੀ ਲੱਗਾ ਸੀ। ਸਹੀ ਹੋ ਗਿਆ। ਅੱਛਾ ਚਾਚਾ ਜੀ, ਇਹ ਸਰਦਾਰ ਜਿਹੜਾ ਦੱਸਿਆ ਇਹਦੀ ਕਿੰਨੀ ਕੁ ਭੋਏ ਸੀ ਪਤਾ? ਉਹਦੀ ਭੋਏ ਕੋ 8-10 ਕਿੱਲੇ ਸੀ। 8-10 ਪਹਿਲੇ ਦੇ ਹੈ ਸੀ। ਆਪਣੇ ਪਿੰਡ ਵਿੱਚ ਖੂਹ ਕਿੰਨੇ ਹੁੰਦੇ ਹਨ ਉਦੋਂ? ਪਾਣੀ ਖੂਹਾਂ 'ਚੋਂ ਕੱਢਦੇ ਹਾਂ?
ਪਾਣੀ ਖੂਹਾਂ ਚੋਂ ਕੱਢਦੇ ਹਨ। ਉਸ ਵਕਤ ਖੂਹ ਕੋ 32-33 ਸਨ ਸਾਡੇ ਪਿੰਡ 'ਚ। ਤਗੜਾ ਪਿੰਡ ਸੀ ਜਾਂ ਤਗੜਾ ਪਿੰਡ ਸੀ। ਅੱਛਾ ਅੱਛਾ, ਬੜੇ ਖੂਹ ਸਨ ਜਾਂ ਮੁਸਲਮਾਨਾਂ ਦੇ ਵੀ ਉਹਨਾਂ ਦੇ ਆਪਣੇ ਨਹੀਂ, ਉਹਨਾਂ ਦਾ ਜਿਹੜਾ ਸੀ ਨਾ ਇੱਕ ਖੂਹ, ਉਸ ਖੂਹ ਵਿੱਚ ਉਹਦਾ ਸੀਰ ਸੀ ਜਿਹਦੇ 'ਚ ਜਿੱਥੇ ਉਹਦਾ ਕੋਈ ਰਕਬਾ ਸੀ 8-10 ਕਿੱਲੇ, ਤੇ ਦੂਜੇ ਸਾਰੇ ਇਸ ਤਰ੍ਹਾਂ ਉਹ ਵਾਲੇ ਪੰਜਾਬੀ ਲਫ਼ਜ਼ਾਂ ਹੀ ਸਾਡੀਆਂ ਵੇਨਵੀਆਂ ਵੰਡਾਂ ਹੁੰਦੀਆਂ ਹਨ ਜੀ। ਹਾਂਜੀ। ਤੇ ਉਹ ਜਿਹੜੇ ਖੂਹ ਸਨ ਉਹ ਮੁਸ਼ਤਰਕਾ ਹੀ ਸਨ। ਜਾਂ ਅੱਛਾ ਅੱਛਾ, ਸਹੀ ਹੈ। ਇੱਕ ਖੂਹ ਤੇ 5-5 6-6 ਘਰ ਵੀ ਹੁੰਦੇ ਹਨ, ਕਿਸੇ ਤੇ 2-3 ਤੇ ਜ਼ਰੂਰ ਸਨ, ਤੇ ਕਈਆਂ ਖੂਹਾਂ ਦੇ ਉੱਤੇ 6-6 5-5 6-6 ਘਰ ਵੀ ਹੈ ਸਨ। ਜਾਂ ਸਹੀ ਹੈ, ਸਹੀ ਜਾਂ। ਤੇ ਬਿਲਕੁਲ ਇੱਥੇ ਆਪਣੀ ਮਸਜਿਦਾਂ ਕਿੰਨੀਆਂ ਉਸ ਟਾਈਮ 47 ਤੋਂ ਪਹਿਲਾਂ ਦੀਆਂ ਸਾਰੀਆਂ ਗੱਲਾਂ ਦੱਸੀਆਂ। 47 ਤੋਂ ਪਹਿਲਾਂ ਦੀਆਂ ਸਾਰੀਆਂ ਦੱਸਾਂਗੇ। ਹਾਂਜੀ। ਉਸ ਵਕਤ ਮਸਜਿਦਾਂ ਜਿਹੜੀਆਂ ਹਨ ਆਬਾਦ ਜਿਹੜੀਆਂ ਹਨ ਸਹੀ, ਹਾਂਜੀ ਹਾਂਜੀ, ਉਹ 2 ਸਨ ਤੇ ਉਂਝ 4 ਮਸਜਿਦਾਂ ਸਨ। 4 ਸਨ ਜੀ। ਦੋਵਾਂ ਵਿੱਚ ਜੁਮਾ ਵੀ ਹੁੰਦਾ ਹੈ, ਦੋਵਾਂ 'ਚ ਨਹੀਂ ਹੁੰਦਾ ਜੀ। ਦੋਵਾਂ ਦੇ ਵਿੱਚ ਜੁਮਾ ਸ਼ੁਮਾ ਇਹ ਨਮਾਜ਼ 5 ਵਗਾਨਾ ਹੁੰਦੀ ਸੀ। ਹਾਂਜੀ ਹਾਂਜੀ। ਜਿਹੜੀਆਂ 2 ਮਸਜਿਦ ਹਨ ਉਹਨਾਂ ਦੇ ਵਿੱਚ ਪੂਰੀਆਂ ਸਨ। ਉਹਨਾਂ 'ਚ ਕਿਲੇ ਨਾ ਕੋਈ ਇਤਫਾਕੀਆ ਟੂਟੀਆਂ ਛੂਟੀਆਂ ਲੱਗੀਆਂ ਹਨ। ਉਹਨਾਂ 'ਚੋਂ ਮਤਲਬ ਹੈ ਕਿ ਮਤਲਬ ਨਾ ਕੋਈ ਇਮਾਮ ਸੀ ਨਾ ਕੋਈ ਮੁਅੱਜ਼ਿਨ ਸੀ। ਅੱਛਾ ਅੱਛਾ, ਦੋਵਾਂ 'ਚ ਤੇ 2 ਜਿਹੜੇ ਹਨ ਉਹ ਬਿਲਕੁਲ ਰੈਗੂਲਰ ਸਹੀ ਸਨ। ਰੈਗੂਲਰ ਸਹੀ ਸਨ। ਅੱਛਾ ਜੀ, ਇਹਨਾਂ ਦਾ ਕੋਈ ਗੁਰਦੁਆਰਾ ਜਾਂ ਮੰਦਿਰ ਕੋਈ? ਇਹਨਾਂ ਦਾ ਗੁਰਦੁਆਰਾ ਹੈ ਸੀ। ਹਾਂਜੀ। ਮਾਤਾ ਰਾਣੀ ਵੀ ਉਹਦੀ ਹੈ ਸੀ। ਮਾਤਾ ਰਾਣੀ ਤੇ ਸੀ ਜ਼ਾਤੀ ਪਿੰਡ ਦੇ ਵਿੱਚ ਹੀ। ਉਸ ਵਕਤ ਪਿੰਡ ਦੀ ਆਬਾਦੀ ਥੋੜੀ ਸੀ, ਉਹ ਜਿਵੇਂ ਇੱਕ ਕੋਨੇ ਦੇ ਉੱਤੇ ਜੀ। ਤੇ ਗੁਰਦੁਆਰਾ ਸੀ ਉਹਨਾਂ ਦਾ, ਉਹ ਵੀ ਪਿੰਡ ਦੇ ਨਾਲ ਬਿਲਕੁਲ ਚੜ੍ਹਦੀ ਸਾਈਡ ਤੇ, ਪਿੰਡ ਦੇ ਚੜ੍ਹਦੇ ਪਾਸੇ ਸੀ। ਪਿੰਡ ਦੇ ਨਾਲ ਚੜ੍ਹਦੇ ਪਾਸੇ ਸੀ। ਕੋਈ ਥੋੜਾ ਜਿਹਾ 2-2.5-3 ਕਿੱਲੇ ਹਟਵਾ ਸੀ। ਅੱਛਾ ਅੱਛਾ ਜੀ। ਅੱਛਾ, ਜਿਹੜਾ ਗੁਰਦੁਆਰਾ ਚਾਚਾ ਜੀ ਉਹ ਕਿਸੇ ਨੂੰ ਲਾਟ ਹੋਇਆ ਜਾਂ ਸਕੂਲ ਬਣਾਤਾ ਜਾਂ ਉਹਦਾ ਕੀ ਬਣਿਆ ਉਹਦਾ ਦੱਸਿਆ? ਉਹ ਜਿਹੜਾ ਸੀ ਉਹਦੇ 'ਚ ਪਹਿਲਾਂ ਸਕੂਲ ਰਿਹਾ ਲੜਕੀਆਂ ਦਾ। ਅੱਛਾ ਜੀ। ਉਹ ਫਿਰ ਉਹਨਾਂ ਆਖਿਆ ਕਿ ਥਾਂ ਥੋੜਾ ਹੈ, ਤਾਦਾਦ ਘੱਟ ਜ਼ਿਆਦਾ ਹੋ ਗਈ ਹੈ, ਉੱਥੇ ਫਿਰ ਉਹ ਇਮਾਮ ਮਸਜਿਦ ਦਾ ਹੁਣ ਕੋਠਾ ਬਣੇ ਆ। ਸਹੀ 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 ਜੀ। ਯਾਨੀ ਸਾਰੇ ਪਿੰਡਾਂ ਦੇ ਰਜ਼ਾਮੰਦੀ ਨਾਲ ਉੱਥੇ ਸਹੀ ਹੋ ਗਿਆ। ਸਹੀ ਹੋ ਗਿਆ, ਸਹੀ। ਉਹ ਇੱਕ ਘਰ ਨੇ ਕੋ ਥੋੜਾ ਜਿਹਾ ਉਹ 2 ਹਿੱਸੇ ਕਰਕੇ ਅੱਧੇ ਕੁ ਦੇ ਵਿੱਚ ਇਮਾਮ ਮਸਜਿਦ ਦਾ ਕੋਠਾ ਹੈ ਤੇ ਅੱਧਾ ਕੁ ਜਿਹੜਾ ਉਹ ਨਾਲ ਇੱਕ ਗੁਆਂਢੀ ਜਿਹੜਾ ਦੂਸਰੀ ਪੱਤੀ ਉਹ ਲੰਬੜਦਾਰਾਂ ਦੀ ਸੀ, ਗਿੱਲਾਂ ਦੀ। ਉਹਨਾਂ 'ਚੋਂ ਗੁਲਾਮ ਕਾਦਰ ਜਿਹੜਾ ਸੀ ਉਹਦੇ ਪੋਤਰੇ ਨੇ ਉੱਥੇ ਹੁਣ ਇੱਕ ਡੇਰਾ ਬਣਾਏ ਆ। ਸਹੀ ਹੋ ਗਿਆ। ਅੱਛਾ ਚਾਚਾ ਜੀ, ਜਿਹੜੇ ਇੱਥੇ ਸਿੱਖ ਰਹੇ ਹੈ 2-4 ਘਰ ਜੀ, ਤੁਹਾਨੂੰ ਸ਼ਾਇਦ ਅੱਬੇਰਾਂ ਤੁਹਾਡਾ ਦੱਸਿਆ ਹੋਈਆਂ, ਚਾਚੀਆਂ ਤਾਇਆਂ ਵੱਡੇ ਵਡੇਰਿਆਂ ਕੋਲ ਜ਼ਾਹਿਰ ਬਾਤ ਤੁਸੀਂ ਬਹਿੰਦੇ ਸੋ, ਨੰਬਰਦਾਰ ਹਜ਼ਾਰੇ ਜੀ ਨਿਬੇੜਦੇ ਹੋਣਗੇ ਆਪਣੀ ਪੰਚਾਇਤ ਪੱਟੀ ਦੀ, ਤੁਸੀਂ ਨਿਬੇੜਨੀ ਸੀ, ਤੁਸੀਂ ਬਹਿੰਦੇ ਹੋਣੇ, ਤੁਸੀਂ ਸੁਣਿਆ ਹੋਇਆ ਕਿ ਉਹ ਬਰਾਦਰੀ ਕਿਹੜੀ ਸੀ ਉਹਨਾਂ ਦੀ, ਜਿਵੇਂ ਸਾਡੇ ਮੁਸਲਮਾਨ ਤੁਹਾਡੇ? ਨਹੀਂ, ਇਹ ਗੱਲ ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਸੀ। ਅੱਛਾ ਅੱਛਾ। ਤੇ ਜਿਹੜੇ ਖੱਤਰੀ ਨੇ ਉਹਨਾਂ ਨੂੰ ਤੁਸੀਂ ਦੱਸਿਆ ਸੁਨਿਆਰੇ ਵੀ ਆ ਸਨ ਜੀ? ਸੁਨਿਆਰੇ ਵੀ ਆ। ਦੁਕਾਨਾਂ ਫਿਰ ਹੋਣਗੇ ਸੁਨਿਆਰੇ? ਦੁਕਾਨਾਂ ਹਨ ਸੁਨਿਆਰੇ। ਅੱਛਾ ਅੱਛਾ, ਖੱਤਰੀ ਹੋਣਗੇ ਮੇਰੇ ਸਾਹ? ਖੱਤਰੀ ਸਨ। ਅੱਛਾ 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 ਜੀ। ਘਰ ਕਿੱਥੇ ਕਰ ਗਿਆ ਉਹਨਾਂ ਦੇ? ਕਿਸੇ ਦਾ ਦੇਣ ਚ? ਉਹ ਪਿੰਡ ਦੇ ਦਰਮਿਆਨ ਸੀ ਕਰਕੇ ਸਮਝ ਲਓ। ਅੱਛਾ ਅੱਛਾ ਜਾ। ਤੇ ਜਿਹੜਾ ਸਰਦਾਰ ਦਾ ਮੁੰਡਾ ਆਂਦਾ ਰਿਹਾ ਇਹਨਾਂ ਦੇ ਪਿੰਡ ਚ ਸੀ? ਇਹ ਵੀ ਪਿੰਡ ਦੇ ਵਿੱਚ, ਇਹ ਦਰਮਿਆਨ ਹੀ ਨੇ ਹਨ। ਜੇ ਥੋੜੇ ਜਿਹਾ ਪਿੰਡ ਦੇ ਵਿੱਚ ਹੀ ਸਨ। ਹਾਂਜੀ ਹਾਂਜੀ। ਗਲੀ ਪੈਂਦੀ ਸੀ ਤੇ ਜੇ ਪਿੰਡ ਦੀ ਨਾ ਚੜ੍ਹਦੀ ਸਾਈਡ ਵਾਲੀ ਸੀ। ਅੱਛਾ ਅੱਛਾ। ਆਪਣਾ ਸਕੂਲ ਉਦੋਂ ਹੁੰਦਾ ਸੀ 47 ਕੇ ਦੂਰ ਹੀ ਜਾਂਦੇ ਹੋ? ਨਹੀਂ, ਸਕੂਲ ਹੈ ਸੀ। ਅੱਛਾ, ਪਿੰਡ 'ਚ ਵੀ ਆਇਆ ਸੀ? ਪਿੰਡ 'ਚ ਵੀ ਆਇਆ ਸੀ ਪਹਿਲੇ ਹੀ। ਅੱਛਾ ਜਾ। ਪ੍ਰਾਇਮਰੀ ਹੁੰਦੇ ਹਾਂ। ਪ੍ਰਾਇਮਰੀ ਕਈ 4 ਤੱਕ ਸਨ, ਕੋਈ 5 ਤੱਕ ਸੀ, ਕੋਈ 4 ਤੱਕ ਸਨ। ਇਹ ਉਸ ਵਕਤ ਜਦੋਂ ਗਏ ਨੇ ਉਸ ਵੇਲੇ 6 ਤੱਕ ਸੀ। ਲੋਅਰ ਮਿਡਲ ਉਹਨੂੰ ਆਂਦੇ ਸਨ। ਅੱਛਾ ਜੀ, 6 ਤੱਕ ਸੀ ਉਸ ਟਾਈਮ? 6 ਤੱਕ ਸੀ ਉਸ ਵਕਤ ਜੀ। ਜਾ। ਅੱਛਾ ਚਾਚਾ ਜੀ, ਇਹਦਾ ਗਿੱਲ ਵਾਲਾ ਨਾਂ ਜਿਹੜਾ ਤੁਹਾਡੇ ਜਿਹੜੇ ਮੁਸਲਮਾਨ ਰਹਿ ਰਹੇ ਗਿੱਲ ਵਾਲਾ, ਇਹਨਾਂ ਨਾਂ ਤੇ ਆ ਗਿੱਲ ਵਾਲਾ ਜੀ? ਇਹ ਗਿੱਲਾਂ ਦੇ ਨਾਂ ਤੇ ਸਮਝ ਲਓ ਗਿੱਲ ਵਾਲਾ। ਗਿੱਲਾਂ ਹੀ ਬਾਤ ਕੀਤਾ ਹੋਇਆ। ਗਿੱਲਾਂ। ਅੱਛਾ ਅੱਛਾ, ਸਹੀ ਹੋ ਗਿਆ, ਸਹੀ ਹੋ ਗਿਆ। ਤੂੰ ਖੱਤਰੀਆਂ ਦਾ ਪਤਾ ਉਹਨਾਂ ਦੀ ਜ਼ਾਤ ਕਿਹੜੀ ਸੀ? ਕਿਸੇ ਦਾ ਨਹੀਂ, ਜ਼ਾਤ ਕਿਸੇ ਦਾ ਨਹੀਂ ਪਤਾ, ਜ਼ਾਤ ਉਹਨਾਂ ਦੀ ਕੀ ਸੀ। ਅੱਛਾ ਚਾਚਾ ਜੀ, ਥੋੜਾ ਦੱਸਿਆ ਕਿ ਪਿੰਡ ਦੇ ਲਾਗੇ 47 ਤੋਂ ਪਹਿਲਾਂ ਦਾ ਕੋਈ ਦਰਬਾਰ ਹੋਵੇ, ਕੋਈ ਮਸ਼ਹੂਰ ਸਿੱਖਾਂ ਦੇ ਟਾਈਮ ਦਾ ਕੋਈ ਦਰਬਾਰ ਆਪਣੇ ਮੁਸਲਮਾਨਾਂ ਦਾ ਹੋਵੇ, ਕੋਈ ਢੇਰੀ ਜਿਹਨੂੰ ਜੀ ਸਮਝ ਨਾ ਹੈ ਕੋਈ? ਨਹੀਂ, ਉਦੋਂ ਪਹਿਲਾਂ ਪਿੰਡ ਦੇ ਵਿੱਚ 2 ਥਾਵਾਂ ਤੇ ਹਾਂਜੀ ਉਹ ਛੋਟੇ ਛੋਟੇ ਹੈ ਸਨ। ਅੱਛਾ ਅੱਛਾ। ਦਰਬਾਰ ਛੋਟੇ ਛੋਟੇ ਹੀ, ਜਿਵੇਂ ਘਰਾਂ ਦੇ ਨਾਲ ਇੱਕ ਕਿਸੇ ਗੋਠੇ 'ਚ ਢੇਰੀ ਹੋਵੇ ਕਿਸੇ ਬਜ਼ੁਰਗ ਤੇ ਉਹਦੇ ਤੇ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਹੈ ਸਨ। ਹੋਰ ਉਂਝ ਉਸ ਤਰ੍ਹਾਂ ਦਾ ਦਰਬਾਰ ਉਦੋਂ ਪਹਿਲਾਂ। ਇੱਧਰ ਜਿਹੜਾ ਹੁਣ ਬਣਿਆ ਬਾਅਦ 'ਚ
ਆ ਜਿਹੜਾ ਇੱਕ ਵੱਡਾ ਜਿਹੜਾ ਬਣਿਆ ਇਹ ਤੇ ਬਣਿਆ 9 ਚ ਅਖੀਰ 8 ਚ। ਨਹੀਂ ਮੇਰਾ ਕਹਿਣ ਦਾ ਮਕਸਦ ਇਹ ਨਹੀਂ ਕਿ ਉੱਤੇ ਜਿਹੜਾ ਗੁੰਬਦ ਭਾਵੇਂ ਬਾਅਦ ਚ ਬਣਿਆ ਵੀ ਜਿਹੜਾ ਵਿੱਚ ਫੌਤ ਹੋਇਆ ਉਹਦੇ ਜਿਹੜਾ ਫੌਤ ਹੋਇਆ ਉਹ ਵੀ ਬਾਅਦ ਚ। ਯਾ ਇੱਕ ਇੱਧਰ ਉਹ ਦਰਬਾਰ ਹੈ ਸੈਨੂਰਦੀਨ ਦਾ, ਉਹ ਵੀ ਉਹ 47 ਤੋਂ ਬਾਅਦ ਫੌਤ ਹੋਏ ਹੈ। ਜੀ ਸਹੀ ਹੋ ਗਿਆ ਜੀ। ਕੋਈ ਮੁਸ਼ਤਰਕਾ ਇੱਕ ਸਿਰਫ ਇਹ ਹੀ ਹੈ ਕਿ ਦਰਬਾਰ ਹੁਣ ਉੱਤੇ ਕੋ ਥੋੜਾ ਜਿਹਾ ਬਣ ਗਿਆ ਹੈ। ਉਸ ਵੇਲੇ ਇੱਕ ਨਾ ਉਸ ਕਬਰਸਤਾਨ ਜੀ ਗਿੱਲਾਂ ਪਾਸੇ ਹੀ ਉੱਥੇ ਇੱਕ ਚਿੱਟੀ ਢੇਰੀ ਮਸ਼ਹੂਰ ਸੀ। ਸਮਝ ਲੱਗ ਗਈ ਜੀ। ਦਰਬਾਰ ਉੱਤੇ ਕੋਈ ਨਹੀਂ ਤੇ ਉਹ ਢੇਰੀ ਜਿਹੜੀ ਹੈ ਨਾ ਉਹ ਮਸ਼ਹੂਰ ਹੈ ਚਿੱਟੀ ਢੇਰੀ, ਜਿਹੜੀ ਇਹਨਾਂ ਦੀ ਉਹ ਅਸਾਂ ਵੀ ਵੇਖੀ ਹੈ, ਜਿਹੜੀ ਉਹ ਮਾਤਾ ਰਾਣੀ ਸੀ। ਉਹ ਉਸ ਵਕਤ ਜ਼ਾਤੀ ਕੋਈ ਨਹੀਂ ਸੀ ਆਬਾਦੀ, ਉਹ ਗੁਰਦੁਆਰੇ ਦੇ ਬਿਲਕੁਲ ਹੀ ਨਾਲ ਵਿੱਚੋਂ ਦੀ ਬਾਜ਼ਾਰ ਸੀ ਤੇ ਉਹਦੇ ਨਾਲ ਦੱਖਣ ਪਾਸੇ ਕੋਨੇ ਦੇ ਉੱਤੇ ਉਹ ਮਾਤਾ ਰਾਣੀ ਸੀ। ਜੀ ਜੀ ਕੋਈ ਪਿੰਡ ਦੇ ਵਿੱਚ ਕੋਈ ਮੁਸ਼ਤਰਕਾ ਬਹਿਣ ਵਾਲੀ ਜਗ੍ਹਾ ਸੀ, ਜਿਵੇਂ ਤਕੀਏ ਹੁੰਦੇ ਹਨ ਜਾਂ ਕੋਈ ਐਵੇਂ ਕਿ ਆਪਣੇ ਆਪਣੇ ਨੰਬਰਦਾਰਾਂ ਦੇ ਬਸ ਡੇਰੇ? ਨਹੀਂ ਇੱਥੇ ਬਣੀ ਸੀ ਬੋਰਡ ਹੋਏ ਵੱਡਾ ਥੱਲੇ ਉਹਦੇ ਜੀ ਬਿਲਕੁਲ ਉਸ ਪਾਸੇ ਵੀ ਹੈ ਸੀ। ਹਾਂਜੀ ਉਧਰ ਤੇ ਬੋਰਡ ਛੋਟ ਬੜੀ ਵੱਡੀ ਸੀ। ਅੱਛਾ ਉਹ ਦਾਰਾ ਉਦੋਂ ਉਹਨੂੰ ਬੋਲਦੇ ਸਨ ਜੀ। ਸਹੀ ਹਾਂਜੀ ਹਾਂ। ਤੇ ਉਧਰ ਤੇ ਬੋਰਡ ਛੋਟ ਤੇ ਉਧਰ ਬਣੇ ਅਸੀਂ ਇੱਕ ਕੁਲਾ ਵੀ ਧੂਆਂ ਚੂਆਂ ਵਾਲਾ। ਹਾਂਜੀ ਹਾਂਜੀ। ਤੇ ਇਸ ਪਾਸੇ ਜਿਹੜਾ ਨਾ ਇਹ ਉਸ ਵਕਤ ਸਿਰਫ ਦਾਰਾ ਹੈ ਸੀ। ਹਾਂਜੀ ਹਾਂਜੀ। ਤੇ ਧੂਆਂ ਛੂਆਂ ਇੱਧਰ ਕੋਈ ਨਹੀਂ ਸੀ ਲੱਗਦਾ। ਅੱਛਾ ਜੀ ਮੈਂ ਤੁਹਾਡੀ ਵੀ ਪੁੱਛਣਾ ਯਾਦ ਹੈ ਤੁਹਾਡੇ ਆਪਣੀ ਜ਼ਮੀਨ ਕਿੰਨੀ ਸੀ ਉਸ ਟਾਈਮ 47 ਟਾਈਮ? 47 ਪਹਿਲੇ 47 ਤੋਂ ਟਾਈਮ ਤੇ ਸਾਡੇ ਕੋਲ ਪਹੁੰਚੇ ਸੀ 36 ਕਿੱਲੇ। 36 42 ਜਾਂ ਸਾਰੀ ਵਖਰੀਆਂ ਨਹੀਂ ਸਾਰੀ ਨਹੀਂ ਸੀ ਬਾਕੀ। ਉਦੋਂ ਆਂਦੇ ਨਾ ਬੜੀਆਂ ਬੇਬਾਦ ਬੜੀਆਂ ਹੁੰਦੀਆਂ ਜਾਂ ਵਿੱਚ ਉਹਦੇ ਚੋਂ ਨਾ ਬੇਬਾਦ ਸਨ। ਉਹਦੇ ਚੋਂ ਸਮਝ ਲਓ ਕਿ ਅੱਧੀ ਕੋ ਵਗਦੀ ਸੀ ਤੇ ਅੱਧੀ ਕੋ ਪਈ। ਆਪਣੇ ਖੂਹ ਕਿੰਨੇ ਤੁਹਾਡੇ ਆਪਣੇ? ਸਾਡੇ ਉਸ ਵਕਤ ਮੁਸ਼ਤਰਕਾ ਰਕਬਾ ਤੁਹਾਨੂੰ ਦੱਸਿਆ ਹਾਂਜੀ। ਉਸ ਵਕਤ ਸਾਡਾ ਉਹ ਰਕਬਾ 5 ਖੂਹਾਂ ਦੇ ਉੱਤੇ ਮੁਸ਼ਤਮਿਲ ਸੀ। 5 ਖੂਹ ਪਾਣੀ ਲਾਉਂਦੇ ਹਨ ਜਾਂ 5 ਖੂਹ। ਖੂਹਾਂ ਦੇ ਨਾਂ ਯਾਦ ਕੋ? ਆਪਣੇ ਖੂਹਾਂ ਦੇ ਨਾਂ ਰੱਖਿਆ ਸੀ? ਖੂਹਾਂ ਦੇ ਨਾਂ ਹਨ, ਇੱਕ ਦਾ ਨਾਂ ਬਾਖੇ ਵਾਲਾ ਹੈ। ਅੱਛਾ। ਇੱਕ ਦਾ ਨਾਂ ਚੀਮੀ ਵਾਲਾ ਹੈ, ਇੱਕ ਦਾ ਨਾਂ ਖਾਨ ਵਾਲਾ ਹੈ, ਇੱਕ ਦਾ ਨਾਂ ਬੀਠਰ ਵਾਲਾ ਹੈ, ਇੱਕ ਦਾ ਨਾਂ ਫਲਾਲ। ਸਾਰਿਆਂ ਦੇ ਅਲੱਗ ਰੱਖੇ ਜੀ? ਸਾਰਿਆਂ ਦਾ। ਕੋਈ ਸਿੱਖਾਂ ਦਾ ਵੀ ਹੈ ਸੀ ਕੋਈ ਖੂਹ ਨਾ ਯਾਦ ਹੋਈ ਕੋਈ? ਨਹੀਂ ਸਿੱਖਾਂ ਦਾ ਖੂਹ ਅਲੱਗਾ ਰਕਬਾ ਹੀ ਸਿਰਫ ਇੱਕ ਘਰ ਉਹ ਮਾਲਕ ਸੀ। ਹਾਂਜੀ ਹਾਂਜੀ ਉਹਨਾਂ ਦੀ ਮੈਂ ਗੱਲ ਕਰਨਾ। ਉਹਨਾਂ ਦਾ ਖੂਹ ਜੀ ਉਹਦਾ ਨਾਂ ਜਿਹੜਾ ਸੀ ਉਹ ਕੀ ਉਹ ਗਿੱਲਾਂ ਵਾਲੇ ਖੂਹ ਦਾ ਮੇਰੇ ਜ਼ੁਬਾਨ ਤੇ ਨਾਂ ਨਹੀਂ ਆਉਂਦਾ। ਨਹੀਂ ਉਹ ਰਾਂਝਣ ਵਾਲਾ ਤੇ ਕਲੇਰਾਂ ਦਾ। ਇਹ ਆ ਜਿਹੜਾ ਜਿੱਥੇ ਤਾਜ ਕੇ ਨੇ ਤਾਜ ਕੇ ਡੱਲ ਵਾਲਾ ਇਹ ਉਹਨਾਂ ਦਾ ਖੂਹ ਸੀ। ਸਰਦਾਰ ਕੇ ਉਹ ਡੱਲ ਵਾਲਾ ਖੂਹ ਸੀ। ਅੱਛਾ ਅੱਛਾ ਉਹਨਾਂ ਦਾ ਡੱਲ ਵਾਲਾ ਖੂਹ ਜਾਂ ਅੱਛਾ ਅੱਛਾ ਜੀ। ਆਪਸ ਜਿਹੜੇ ਮੁਸਲਮਾਨ ਹੋ ਗਏ ਇਹਦੇ ਈਸਾਈ ਵੀ ਸਨ, ਸਿੱਖ ਵੀ ਸਨ ਤੇ ਖੱਤਰੀ ਹਿੰਦੂ ਵੀ, ਚਲੋ ਬਾਹਮਣ ਲਾ ਲਓ ਠੀਕ ਹੈ ਨਾ, ਉਹ ਵੀ ਰਹਿ ਰਹੇ ਹਨ। ਤੇ ਮਿਲਣ ਵਰਤਨ ਕਿਵੇਂ ਦਾ ਦੱਸਦੇ ਨੇ ਆਪਣੇ ਵੱਡੇ? ਮਿਲਣ ਵਰਤਨ ਜਿਹੜਾ ਸੀ ਸਾਰੇ ਦੱਸਦੇ ਨੇ, ਕੋਈ ਕਿਸੇ ਕਿਸਮ ਦਾ ਕਿਸੇ ਨਾਲ ਨਾ ਕੋਈ ਇਖਤਲਾਫ ਕੋਈ ਨਹੀਂ ਸੀ। ਸਾਰੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਹੀ ਰਹਿੰਦੇ। ਸਹੀ ਪਿਆਰ ਨਾਲ ਰਹਿ ਰਹੇ ਆਪਸ ਚ। ਮਿਲਣ ਵਰਤਨ ਸਹੀ 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 ਮਿਲਣ ਵਰਤਨ ਸੀ। ਆਪਣੀ ਜਦੋਂ ਈਦਾਂ ਆਉਂਦੀਆਂ ਹਾਂ ਵੱਡੀ ਜਿਹਨੂੰ ਅਸੀਂ ਕਹਿੰਦੇ ਇਹਦੇ ਤੇ ਨਹੀਂ ਆਣ ਕੇ ਬਣਦੀ ਕਿ ਇਹਦੇ ਤੇ ਆ ਕੇ ਨਹੀਂ ਕਰਨ ਦੇਣੀ ਵੱਡੀ ਕੁਰਬਾਨੀ? ਵੱਡੀ ਕੁਰਬਾਨੀ ਬਿਲਕੁਲ ਜੀ। ਉਹ ਜਿਹੜੇ ਸਨ ਨਾ ਸਾਡੇ ਪਿੰਡ ਵਾਲੇ ਤੇ ਚਲੋ ਇਹ ਜਿਹੜੇ ਕੋ ਹੈ ਸਨ ਉਹ ਹੈ ਸਨ ਹੀ। ਵੱਡੀ ਕੁਰਬਾਨੀ ਦੇ ਮੁਤਲਕ 4 ਚੁਫੇਰੇ ਸਾਡੇ ਬੈਂਕੇ ਕਾਲੇ ਵਾਲਾ ਇਹ ਕਿਸਮ ਦੇ ਗੜ੍ਹ ਸਨ ਸਿੱਖਾਂ ਦੇ। ਅੱਛਾ ਜੀ। ਚੀਮਾ ਸਾਰਾ ਸਿੱਖਾਂ ਦਾ ਸੀ? ਬਹੁਤ ਜ਼ਿਆਦਾ ਸਿੱਖ ਸਨ ਨਾ। ਚੀਮੇ ਸਿੱਖ ਹੋਣੇ ਚੀਮੇ ਸਿੱਖ ਹੀ ਬੈਂਕੇ ਚੀਮੇ। ਇੱਥੇ ਜਿਹੜੇ ਸਨ ਕਾਲੇ ਵਾਲੇ ਇਹ ਵੀ ਚੀਮੇ ਹੀ ਸਨ। ਅੱਛਾ ਅੱਛਾ ਜਾਂ ਤੇ ਉਹ ਇਸ ਵਾਸਤੇ ਨਾ ਉਹ ਇਹਨਾਂ ਨੂੰ ਇੱਕ ਦੂਜੇ ਦੀ ਸਪੋਰਟ ਤੇ ਹੁੰਦੀ ਸੀ ਨਾ। ਹਾਂਜੀ ਹਾਂਜੀ। ਉਸ ਵਕਤ ਵੀ ਇਹ ਗੋਕਾ ਕਰਨ ਦੀ ਕੋਈ ਇਜਾਜ਼ਤ ਨਹੀਂ ਸੀ। ਛੋਟੇ ਆਪਣੇ ਕਰ ਰਹੇ ਹੋ ਕੋਈ ਕੱਟਾ ਕਰ ਲੈ ਹਾਂਜੀ ਹਾਂਜੀ ਤੇ ਉਹ ਕਰ ਲੈ ਹਾਂਜੀ ਹਾਂਜੀ। ਗੋਕਾ ਨਹੀਂ ਸੀ ਹੁੰਦਾ। ਹਾਂ ਸਹੀ। ਤੇ ਉਹ ਆਪਣੀ ਉਹਨਾਂ ਦੇ ਤਿਉਹਾਰ ਵੀ ਆਉਂਦੇ ਹਨ, ਦੀਵਾਲੀ ਦਾ ਕੀ ਕੁਝ ਮਨਾਉਂਦੇ ਹਨ ਉਹਦੇ ਵਿੱਚ? ਉਹਨਾਂ ਨੂੰ ਕੋਈ ਮੁਸਲਮਾਨ ਤੁਸੀਂ ਵੀ ਨਾ ਦਵੋ ਜੀ? ਨਹੀਂ ਉਹਨਾਂ ਦਾ ਉਹ ਕੋਈ ਨਹੀਂ ਸੀ ਹੁੰਦਾ ਮੁਸਲਮਾਨ ਨਹੀਂ। ਇਹਦੇ 'ਚ ਇਹਦੇ 'ਚ ਇਹ ਗੱਲ ਸੁਣਨ ਵਿੱਚ ਆਈ ਹੈ ਵਡੇਰਿਆਂ ਚੋਂ ਹਾਂਜੀ ਕਿ ਖਾਸ ਕਰਕੇ ਲੋਹੀ ਦੇ ਮੁਤਲਕ ਹਾਂਜੀ ਹਾਂਜੀ ਕਿ ਲੋਹੀ ਜਿਹੜੀ ਹੈ ਨਾ ਉਸ ਦਿਨ ਉਹ ਇੱਕ ਪੁਤਲਾ ਬਣਾ ਕੇ ਨਾ ਅੱਛਾ
ਜੀ ਹਾਂਜੀ ਹਾਂਜੀ। ਤੇ ਉਹ ਇੱਕ ਚਿਖਾ ਜੀ ਬਾਲ ਕੇ ਤੇ ਉਹਦੇ ਚੋਂ ਪੁਤਲੇ ਨੂੰ ਜਲਾਉਂਦੇ ਸਨ। ਉਹਨੂੰ ਲੋਹੀ ਕਹਿੰਦੇ ਹਾਂ। ਉਹਨੂੰ ਲੋਹੀ ਕਹਿੰਦੇ ਸਨ। ਉਹਦੇ ਉੱਤੇ ਕੁਝ ਵੰਡਦੇ ਵੀ ਹੋਣਗੇ ਪਕਾ ਜੀ ਬਿਲਕੁਲ ਵੰਡਦੇ ਸਨ। ਉਹਦੇ ਉੱਤੇ ਇਹ ਵੇਖਿਆ ਅੱਗੋਂ ਆਪਣੀ ਹੋਸ਼ 'ਚ ਵੀ ਅੱਛਾ ਕਿ ਉਸ ਵਕਤ ਜਿਹੜੇ ਮੁਸਾਫਰ ਜਾਂਦੇ ਸਨ ਨਾ ਹਾਂਜੀ ਹਾਂਜੀ ਜੀ ਉਹ ਮੋਹ ਆਂਦੇ ਨੇ ਪਿਆਰ ਨੂੰ। ਹਾਂਜੀ ਮੋਹ ਪਿਆਰ ਜਿਵੇਂ ਕਹਿੰਦੇ ਬਾਬੇ ਨਾ ਵਡੇਰੇ ਕਹਿੰਦੇ ਨੇ ਸਾਡਾ ਬੜਾ ਮੋਹ ਪਿਆਰ ਸੀ। ਮੋਹ ਨਹੀਂ ਕਹਿੰਦੇ ਮੋਹ ਜਾ ਕੇ ਮੋਹ ਆਣਾ ਮੋਹ ਮੁਹੱਬਤ ਚੋਂ ਮੁਹੱਬਤ। ਹਾਂਜੀ ਜੀ ਹਾਂਜੀ ਹਾਂਜੀ। ਉਹ ਮੋਹ ਮਾਈ ਦੇ ਕੇ ਜਾ ਦਾੜੀ ਫੁੱਲ ਪਵਾ ਕੇ ਜਾ ਜੀ। ਇਹ ਸਾਡੇ ਹੋਸ਼ 'ਚ ਵੀ ਇਹ ਲਫ਼ਜ਼ ਇਹ ਉਸ ਲੋਹੀ ਦੇ ਉੱਤੇ ਫਿਰ ਉਹ ਕਾਫੀ ਜਿਹੜੇ ਸਨ ਨਾ ਮਕਈ ਬਣਾ ਕੇ ਹਾਂਜੀ ਤੇ ਉਹਨਾਂ ਦੀਆਂ ਐਡੀਆਂ ਐਡੀਆਂ ਪਿੰਨੀਆਂ ਬਣਾ ਕੇ ਵਿੱਚ ਗੁੜ ਲਾਉਂਦੇ ਹੋਣੇ ਵਿੱਚ ਗੁੜ ਲਾ ਕੇ ਉਹ ਪਿੰਨੀਆਂ ਬਣਾ ਕੇ ਤੇ ਉਹ ਵੀ ਉਹ ਤਕਸੀਮ ਕਰਦੇ ਹਨ। ਨਿਰੇ ਫੁੱਲ ਵੀ ਤਕਸੀਮ ਕਰਦੇ ਹਨ। ਅੱਛਾ 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 ਜੀ ਅੱਛਾ ਅੱਛਾ ਅੱਛਾ। ਤੇ ਉਸ ਵਕਤ ਇਹ ਵੇ ਕਿ ਉਹ ਬੱਚਿਆਂ ਨੂੰ ਕਿਸੇ ਨੇ ਉਸ ਵੇਲੇ ਆਨੇ ਧੇਲੇ ਦਮੜੀਆਂ ਪੈਸੇ ਹੁੰਦੇ ਸਨ ਉਹ ਕਿਸੇ ਨਾ ਕਿਸੇ ਉਹ ਵੀ ਬੱਚਿਆਂ ਨੂੰ ਵਿੱਚ ਦਿੰਦੇ ਸਨ। ਅੱਛਾ ਜੀ ਕੁਛ ਖੱਤਰੀਆਂ ਜਿਹੜੇ ਉਹ ਸਨ ਸੁਨਿਆਰੇ ਉਹਨਾਂ ਦੇ ਸੁਨਿਆਰਿਆਂ ਦੀਆਂ ਦੁਕਾਨਾਂ ਹੋ ਗਈਆਂ। ਬਾਕੀ ਖੱਤਰੀਆਂ ਕੋਈ ਦੁਕਾਨਾਂ ਦੁਕਾਨਾਂ ਹੈ ਕੀ ਨਹੀਂ ਬਾਕੀ ਖੱਤਰੀ ਜਿਹੜੇ ਦਿਹਾੜੀ ਦਾ ਭਾਈ ਬਸ ਦਿਹਾੜੀ ਦਾ ਪਕਾ ਉਹ ਵੀ ਵਿੱਚ ਉਹਨਾਂ ਦਾ ਤਰਖਾਣ ਆਇਆ ਸੀ ਜੀ। ਤਰਖਾਣ ਹਿੰਦੂਆਂ 'ਚ ਕੋਈ ਨਹੀਂ ਸੁਣਿਆ। ਸਿੱਖਾਂ 'ਚ ਤੁਹਾਨੂੰ ਦੱਸਿਆ ਕਿ ਘਰ ਸਾਨੂੰ 4-5 ਦੁਕਾਨਾਂ ਵੀ ਉਹਨਾਂ ਦੀਆਂ ਲੱਕੜੀ ਵਾਲੀਆਂ ਉਹਨਾਂ ਦੀਆਂ ਲੱਕੜੀ ਵਾਲੀਆਂ ਦੁਕਾਨਾਂ ਕਈ ਨੂੰ ਦਸਤਾਬਾਦ ਇੰਜ ਕਰਦੇ ਬਿਲਕੁਲ ਲੱਕੜੀ ਮੰਜੀ ਠੋਕਦੇ ਅੱਛਾ ਅੱਛਾ। ਉਹ ਹਲੇ ਹਲ ਵਗਦੇ ਹਨ ਕੋਟ ਚਾੜਦੇ ਹਨ ਲਾਂ ਬਣਾਉਂਦੇ ਸਨ ਪੰਜਾਲੀਆਂ ਬਣਾਉਂਦੇ ਸਨ ਕੰਮ ਹੀ ਹੋਏ ਜੀ ਜਿਹੜਾ ਉਸ ਵਕਤ ਦਾ ਕੰਮ ਸੀ। ਉਹ ਲਾਂ ਪੰਜਾਲੀਆਂ ਤੁਸੀਂ ਆਪਣੀ ਜੋੜੀਆਂ ਕਿੰਨੀਆਂ ਟੱਗਿਆਂ ਦੀਆਂ ਪੰਜਾਲੀ ਵਾਲੀ ਇਹ ਥੋੜੀ ਸੁਣਾਓ ਆਪਣੀ। ਆਪਣੀਆਂ ਉਸ ਵਕਤ ਸਾਡੇ ਵਾਰਸ ਸਾਹਿਬ ਇਕੱਲੇ ਸਨ। ਅੱਛਾ ਅੱਛਾ। ਤੇ ਇੱਕੋ ਜੋਗ ਸੀ ਇੱਕ ਜੋਗ ਹੀ ਰੱਖੀ। ਅੱਛਾ ਅੱਛਾ ਜੀ ਸਹੀ ਸਹੀ ਜੀ। ਚਾਚਾ ਜੀ ਫਿਰ ਜੋ ਗਏ ਨੇ ਇਥੋਂ ਕਿਵੇਂ ਕਿਵੇਂ ਗਏ ਫਿਰ ਨਿਕਲੇ ਕਿ ਇਸ ਟਾਈਮ ਕੋਈ ਉਹਨਾਂ ਦੇ ਹਮਲਾ ਹੋਇਆ ਪਿੰਡ 'ਚ ਕੋਈ ਵੱਢ ਟੁੱਕ ਹੋਈ ਕੋਈ ਅੱਗਾਂ ਲੱਗੀਆਂ ਆਪਸ ਮੁਸਲਮਾਨਾਂ ਦੇ ਉਹਨਾਂ ਨੇ ਕੋਈ ਕੀਤਾ ਹੋਇਆ ਨਿਲਾਮ ਦੇ ਪਿੰਡ ਵਾਲੇ ਆਣ ਕੇ ਪਏ ਹੋਣ ਸਿੱਖਾਂ ਨੂੰ ਜਾਂ ਸਿੱਖ ਆਲੇ ਦੁਆਲੇ ਤੁਸੀਂ ਦੱਸਿਆ ਬੜੇ ਪਿੰਡ ਸਨ ਉਹ ਮੁਸਲਮਾਨਾਂ ਦੇ ਪਏ ਹੋਣ। ਨਹੀਂ ਸਾਡੇ ਪਿੰਡ ਕੋਈ ਇਸ ਤਰ੍ਹਾਂ ਦਾ ਗਾਮਾ ਜਿਹੜਾ ਨਾ ਉਹ ਗੱਲ ਕੋਈ ਨਹੀਂ ਸੁਣੀ ਜਾਂ ਇਹ ਸੁਣਿਆ ਕਿ ਇੱਥੇ ਉਹ ਫੌਜ ਆਈ ਸੀ। ਅੱਛਾ ਅੱਛਾ। ਉਹਨਾਂ ਨੂੰ ਮੇਰੇ ਹਾਲੇ ਹਰ ਕੀ ਕਰਕੇ ਬੋਲਦੇ ਹਨ ਗੋਰਖੇ ਉਹ ਵਾਲੇ ਹਿੰਦੁਸਤਾਨ ਪਾਕਿਸਤਾਨ ਇੱਕ ਹੀ ਸੀ। ਮਲਾਲਮ ਹੁਣ ਆਸ ਪਾਸਿਓਂ ਵਾਲੇ ਵੀ ਉਧਰ ਟੁਰ ਜਾਂਦੇ ਹਨ ਤੇ ਫਿਰ ਬਾਅਦ ਵਿੱਚ ਜਿਹੜੇ ਇੱਧਰੋਂ ਜਾਂਦੇ ਹਨ ਨਾ ਕਿਉਂਕਿ ਤੁਹਾਡੇ ਵੱਡਿਆਂ ਕੋਲ ਇਹ ਗੱਲਾਂ ਸੁਣੀਆਂ ਨਾ ਜਿਹੜੇ ਇੱਧਰੋਂ ਜਾਂਦੇ ਉਹਨਾਂ ਨੂੰ ਗੋਰਖੇ ਲੈ ਕੇ ਜਾਂਦੇ ਉਧਰ ਵਾਲੇ ਉਧਰ ਲੈ ਕੇ ਉਹਨਾਂ ਨਾਲ ਬਲੋਚ ਮੁਸਲਮਾਨਾਂ ਦੀ ਰੈਜੀਮੈਂਟ ਜਿਹੜੀ ਨਾ ਉਹ ਲੈ ਕੇ ਇੱਧਰ ਆਉਂਦੀ ਉਹਨਾਂ ਚਲੋ ਇਹ ਹੋਵੇਗਾ ਇੰਨਾ ਸਾਨੂੰ ਇੰਨੇ ਸਿਰਫ ਪਤਾ ਹੈ ਕਿ ਫੌਜ ਸੀ ਫੌਜੀ ਆਉਂਦੇ ਸਨ। ਉਹ ਗੱਡੀਆਂ ਵੀ ਉਹਨਾਂ ਆਉਂਦੀਆਂ ਹੁੰਦੀਆਂ ਹਨ ਜੀ ਉਹਦੇ 'ਚੋਂ ਉਹਨਾਂ ਨੂੰ ਬਹਾ ਕੇ ਲੈ ਜਾਂਦੇ ਸਨ। ਸਹੀ ਸਹੀ ਜਿਹਨੀ ਸਹੀ ਗਏ ਨੇ ਕੋਈ ਟੋਕ ਨਹੀਂ ਹੋਈ। ਨਹੀਂ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਕੋਈ ਨਾਲ ਦੇ ਪਿੰਡਾਂ 'ਚ ਹੋਇਆ ਕੋਈ ਮੇਰਾ ਹੰਗਾਮਾ ਜੀ ਨਾਲ ਦੇ ਪਿੰਡਾਂ 'ਚ ਕਾਫੀ ਹੰਗਾਮੇ ਸੁਣੇ ਨੇ। ਕਿਹੜੇ ਪਿੰਡ 'ਚ ਸੁਣਿਆ ਭਲਾ? ਜ਼ਿਆਦਾਤਰ ਬੈਂਕਾਂ 'ਚ ਵੀ ਸੁਣੇ ਨੇ ਤੇ ਕਾਲੇ ਵਾਲੇ ਵੀ ਇੱਥੇ ਹੰਗਾਮੇ ਘੁੰਮੇ ਵੱਢ ਟੁੱਕ ਯਾਨੀ ਕਤਲਕਾਰੀਆਂ ਲੁੱਟ ਜਿਵੇਂ ਦੀ ਹੋਈ ਆਪਣੇ ਪਿੰਡ 'ਚ ਸਹੀ ਗਏ ਨੇ ਸਾਰੇ ਆਪਣੇ ਪਿੰਡ 'ਚ। ਅੱਛਾ ਜੀ ਆਖਰੀ 2-4 ਇਹਦੇ ਵਿੱਚ ਇੱਕ ਚੀਜ਼ ਹੈ ਵੇ ਜੋ ਕੁਝ ਸੁਣਨੇ ਆ ਵਡੇਰਿਆਂ ਕੋਲੋਂ ਕਿ ਸਾਡੇ ਪਾਸਿਓਂ ਬੰਦਾ ਐਸਾ ਖਾਸ ਕਰਕੇ ਕੋਈ ਨਹੀਂ ਉਹ ਜਿਵੇਂ ਜਾਂਦੇ ਆ ਕਿਸੇ ਨੂੰ ਕੋਈ ਸ਼ੈ ਕੋਈ ਫੜ ਖੜੇ ਤੇ ਇਸ ਤਰ੍ਹਾਂ ਤੇ ਗਿੱਲਾਂ ਪਾਸੇ ਕੋਈ ਕਸ਼ਮੀਰੀਆਂ ਦੇ ਘਰ ਸਨ ਤੇ ਕੁਝ ਗਿੱਲਾਂ ਨੇ ਉਹ ਜਦੋਂ ਗਏ ਨੇ ਫਿਰ ਉਹ ਤਾਂ ਮਰ ਕੇ ਜੀ ਜਾਮਾ ਤੇ ਕੋਈ ਥੋੜ੍ਹੀ ਜਿਹੀ ਚੀਜ਼ਾਂ ਹੀ ਲੈ ਕੇ ਕੋਈ ਮਤਲਬ ਜਾਂਦੇ ਹਨ ਕੋਈ ਕਿੰਨਾ ਕੁ ਉਹਨਾਂ ਦੇ ਆਪਣੇ ਹੱਥ ਵਾਲੇ ਥੋੜਾ ਸਮਾਨ ਖੜਿਆ ਥੋੜਾ ਬਹੁਤਾ ਸਮਾਨ ਖੜਿਆ ਉਹਨਾਂ ਦੇ ਘਰ ਫੋਲੇ ਨੇ। ਅੱਛਾ ਕਿੰਨਾ ਫੋਲੇ ਨੇ? ਕੋਈ ਕਸ਼ਮੀਰੀਆਂ ਤੇ ਗਿੱਲਾਂ ਨੇ। ਅੱਛਾ ਅੱਛਾ ਜਿਹੜੇ ਗਏ ਨੇ ਇਥੋਂ ਉਹਨਾਂ ਦੇ ਘਰ। ਅੱਛਾ ਅੱਛਾ ਉਹਨਾਂ ਚੋਂ ਫਿਰ ਮੁੜ ਇੱਕ ਘਰ ਕੋਲ ਤੇ ਵੇਖਿਆ ਸੀ ਕਿ ਉਹ ਨਾ ਹੁਣ ਤੇ ਆ ਲਫ਼ਜ਼ ਆ ਗਿਆ ਨਾ ਕੱਪੜੇ ਟੰਗਣ ਵਾਲੀਆਂ ਵੀ ਸੇਫ ਅਲਮਾਰੀਆਂ ਉਸ ਵੇਲੇ ਉਹ ਬੜੀਆਂ ਦੂਜੀ ਤਰ੍ਹਾਂ ਦੀਆਂ ਜਿਹੜੀਆਂ ਤਕਰੀਬਨ ਹੁਣ ਵੀ ਉਹ ਆੜਤੀਆਂ ਕੋਲ ਹੁੰਦੀਆਂ ਨੇ ਇਸ ਤਰ੍ਹਾਂ ਦੀ ਉਹ ਵਾਹਵਾ ਚੰਗੀ ਸੇਫ ਵੀ ਇੱਕ ਘਰ ਵੇਖੀ ਹੈ। ਅੱਛਾ ਅੱਛਾ ਉਹਨਾਂ ਪਾਸੇ ਉਹਨਾਂ ਦੀ ਉਹ ਗਲਬਨ ਸੁਨਿਆਰਿਆਂ ਦੀ ਸੀ। ਸੁਨਿਆਰਿਆਂ ਦੀ ਹੋਣੀ ਜਿਹਦੇ ਵਿੱਚ ਆਪਣਾ ਮਾਲ ਮੂਲ ਰੱਖਦੇ ਹੋਣਗੇ ਜਿਹਦੇ ਚੋਂ ਆਪਣਾ ਮਾਲ ਮੂਲ ਸੋਨਾ ਸੋਨਾ ਪੈਸੇ ਰੱਖਦੇ ਸਨ। ਸਹੀ ਸਹੀ ਚੱਲ ਗਏ ਬਾਅਦ 'ਚ ਕੋਈ ਲੁੱਟਮਾਰ ਹੋਈ ਜਾਂ ਜਿਹੜੇ ਵੀ ਉਹਨਾਂ ਨੇ ਕੀਤੀ ਉਹਨਾਂ ਤੋਂ
ਬਾਜੀ ਦੇ ਕੋਥੇ ਜੋ ਟੇਟਾ ਚੜਿਆ ਉਸ ਵੇਲੇ ਉਹ ਕਦੋਂ ਫਿਰ ਜੀ ਆਪਣੀ ਉਹ ਸਾਰੇ ਚਲੇ ਗਏ ਉਹ ਤੇ ਟੁਰ ਗਏ ਬਾਜੀ ਦੇ ਜੀ। ਉਹ ਟਰੱਕਾਂ ਤੇ ਉਹ ਖੜਦੇ ਹਨ ਉਸ ਵਕਤ ਇਹ ਵੇ ਕਿ ਚਲੋ ਕੋ ਆਪਣਾ ਜ਼ੇਵਰ ਲੈ ਗਏ ਜਾਂ ਕਿਸੇ ਕੋਲ ਕੋਈ ਚਾਰ ਆਨੇ ਸਨ ਤੇ ਉਹ ਲੈ ਗਏ ਜਾਂ ਕੋਈ ਜਿਹੜੇ ਗਲ ਪਾਏ ਹਨ ਕੱਪੜੇ ਜਾਂ ਹੋਰ ਕੋ ਨਾਲ ਕੋ ਥੋੜਾ ਬਹੁਤ ਲੈ ਗਏ ਹੋਰ ਦੂਜਾ ਸਮਾਨ ਜਿਹੜਾ ਸੀ ਜੀ ਜੇ ਕੋਈ ਬਰਤਨ ਤੇ ਕੋਈ ਇਹ ਕੋਈ ਜੱਗ ਗਲਾਸ ਫੜ ਖੜਿਆ ਉਹਨਾਂ ਦਾ ਕਦੋਂ ਫਿਰ ਹਰ ਘਰ ਜੀ ਜਿਵੇਂ ਉਧਰੋਂ ਮਾਜਰ ਅਸੀਂ ਆਏ ਹਾਂ ਜਾ ਹਾਂਜੀ ਜਿਵੇਂ ਉਧਰ ਮਾਜਰ ਉਹ ਛੱਡ ਕੇ ਆਏ ਉਧਰ ਵਾਲਾ ਉਧਰ ਛੱਡ ਕੇ ਆ ਗਏ ਇਧਰ ਵਾਲੇ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਪਿਆ ਜਾਣਾ ਲੈ ਕੇ ਗਏ ਲੋਕੀ ਉਧਰ ਗਏ ਤੋਂ ਇਧਰ ਆਏ ਜਾ ਅੱਛਾ ਜੀ ਵਕਤ ਉਹ ਸਹੀ ਸੀ ਕਿ ਐ ਸਹੀ ਹੁਣ ਵਾਲਾ ਤੁਹਾਡਾ ਜਿਹੜੀ ਇਹ ਨਾ ਮੁਹੱਬਤ ਵਾਲੀ ਗੱਲ ਹੈ ਹਾਂਜੀ ਉਹ ਤੇ ਇਦੋਂ ਦਿਨ ਬ ਦਿਨ ਘਟਦੀ ਜਾਂਦੀ ਹੈ। ਵਕਤ ਉਹ ਸਹੀ ਸੀ ਕਿ ਜਦੋਂ ਉਹਨਾਂ 'ਚ ਵਡੇਰਿਆਂ ਕੋਲੋਂ ਇਹ ਸੁਣਿਆ ਹਾਂਜੀ ਕਿ ਸਾਡੇ ਗਿੱਲ ਵਾਲੇ 'ਚੋਂ ਇੱਕ ਘਰ ਕੋਲ ਨਹੀਂ ਬੜਿਆਂ ਘਰਾਂ ਕੋਲੋਂ ਕਿ ਗੱਖੜ ਸਟੇਸ਼ਨ ਹੁੰਦਾ ਸੀ ਤੇ ਗੱਖੜੋਂ ਆਰ ਫਿਰ ਔਰਤਾਂ ਵੀ ਵਿੱਚ ਆਉਂਦੀਆਂ ਹਨ। ਜੇ ਕੋਈ ਕੱਲੀ ਦਕਾਰੀ ਬੀਬੀ ਆਉਂਦੀ ਹੈ ਪਈ ਤੇ ਬੈਂਕਿਆਂ ਦੇ ਹਾਂਜੀ ਕੋ ਸਿੱਖ ਮਿਲ ਪਏ ਨੇ ਉਹਨਾਂ ਕੋਲ ਘੋੜੀ ਹੈ ਨਾ ਤੇ ਉਹਨਾਂ ਆਪ ਉਤਰ ਜਾਣਾ ਤੇ ਉਹਨਾਂ ਨੂੰ ਬਹਾ ਕੇ ਤੇ ਇੱਥੇ ਛੱਡ ਜਾਣਾ। ਯਾਨੀ ਔਰਤ ਜਿਹੜੀ ਆ ਰਹੀ ਉਹ ਜਿਹੜੇ ਮਰਜ਼ੀ ਮਜ਼ਹਬ ਦੀ ਯਾਨੀ ਉਹਨਾਂ ਨੇ ਉੱਤੇ ਬਿਠਾ ਦੇਣਾ ਵੀ ਭਾਵੇਂ ਸਿੱਖਾਂ ਦੀ ਭਾਵੇਂ ਮੁਸਲਮਾਨਾਂ ਦੀ ਯਾਨੀ ਉਹਨੂੰ ਕੀ ਪਤਾ ਹੁੰਦਾ ਕੌਣ ਕਿੰਨਾ ਦੀ ਕਿੰਨਾ ਦੀ ਕਿ ਯਾਨੀ ਉਸ ਵਕਤ ਜਿਹੜੀ ਇਹ ਕਦਰ ਸੀ ਨਾ ਯਾਨੀ ਇੰਨੀ ਹਿਆ ਸੀ ਹਿਆ ਜਿਹੜੀ ਸੀ ਨਾ ਉਹ ਅੱਜ ਨਾਲੋਂ ਜ਼ਿਆਦਾ ਸੀ ਜੀ। ਅੱਜ ਬੇਸ਼ੱਕ ਅਸੀਂ ਮੁਸਲਮਾਨ ਹਾਂ ਜੀ ਲੇਕਿਨ ਉਹ ਹਿਆ ਮੁਸਲਮਾਨਾਂ ਵਿੱਚ ਨਹੀਂ ਜਿਹੜੀ ਉਸ ਵਕਤ ਯਾਨੀ ਹਿੰਦੂਆਂ ਸਿੱਖਾਂ 'ਚ ਕਿਸੇ ਲੱਗਦੇ ਨੇ। ਇਹ ਜਿੱਥੇ ਬੈਂਕਿਆਂ ਦੇ ਨਾ ਹਜ਼ਾਰਾ ਸਿੰਘ ਕੇ ਉਹ ਮਸ਼ਹੂਰੋ ਮਾਰੂਫ ਸਨ ਚੋਰੀ ਦੇ ਰੰਗ ਨਾਲ। ਹਜ਼ਾਰਾ ਸਿੰਘ ਚੋਰੀਆਂ ਕਰਨ ਤੇ ਬੈਂਕਿਆਂ 'ਚ ਜੀ ਬੈਂਕਿਆਂ ਦੇ ਰਿਹਾਇਸ਼ੀ ਸਨ। ਲੇਕਿਨ ਇਹ ਵੇ ਕਿ ਜਿੱਥੇ ਉਹਨਾਂ ਦੇ ਪਿੰਡ ਦੀ ਰਿਸ਼ਤੇਦਾਰੀ ਹੈ ਇਹ ਬੜਿਆਂ ਜੀਆਂ ਕੋਲੋਂ ਸੁਣਿਆ ਕਿ ਉਸ ਪਿੰਡ 'ਚੋਂ ਨਾ ਮਾਲ ਨਹੀਂ ਖੋਲਣਾ ਨਾ ਝੋਗਾ ਭੰਨਣਾ। ਪਿੰਡ ਦੇ ਰਿਸ਼ਤੇਦਾਰ ਜਾਂ ਪਿੰਡ ਦੀ ਜਿੱਥੇ ਧੀ ਵਿਆਹੀ ਹੈ ਉਹ ਪਿੰਡ ਦੀ ਜਿੱਥੇ ਧੀ ਵਿਆਹੀ ਵੀ ਉੱਥੇ ਨਹੀਂ ਵੜਦੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਉਹ ਨਾ ਆਖਣਾ ਪਏ ਸਾਡੀ ਧੀ ਦਾ ਪਿੰਡ ਹੈ ਯਾਨੀ ਇਹ ਵੀ ਇੱਕ ਹਿਆ ਹੈ ਨਾ। ਆਹੋ ਵੀ ਪੂਰਾ ਪਿੰਡ ਹੀ ਬੁਲਾ ਦੇਣਾ ਪੂਰਾ ਪਿੰਡ ਹੀ ਬੁਲਾ ਛੱਡਣਾ। ਸਾਰੀ ਗੱਲ ਸਮਝ ਆਉਂਦੀ ਪਈ ਜਾ ਇੱਕ ਵਾਰੀ ਇਹ ਗੱਲ ਆਪਣੇ ਮਰਾਸੀਆਂ ਕੋਲੋਂ ਸੁਣੀ ਸੀ। ਅੱਛਾ ਕਿ ਉਹਨਾਂ ਦੀ ਕੋਈ ਰਿਸ਼ਤੇਦਾਰੀ ਹੈ ਸੀ ਉਹਨਾਂ ਦੇ ਪਿੰਡ ਦੀ ਭਾਵੇਂ ਕੋਈ ਮਰਾਸੀ ਸੀ ਜੀ। ਪਿੰਡ ਚਾਹ ਵਾਲਾ ਇੱਕ ਉਥੇ ਤੇ ਉਹ ਉਥੋਂ ਨਾ ਇੱਕ ਝੋਟੀ ਖੋਲ ਆਉਂਦੀ ਸੀ ਨਗਰ ਜੋ ਖੋਲਦੇ ਸਨ। ਬਾਅਦ ਵਿੱਚ ਉਹ ਖੁਰਾ ਆਇਆ ਉਹਦਾ ਤੇ ਕਈ ਵਾਰੀ ਇਹ ਹੁੰਦਾ ਸੀ ਕਿ ਬਈ ਰਾਤ ਦੇ ਜੇ ਤੇ ਮੈਂ ਮਾਲ ਲੈ ਚੱਲਿਆ ਹਜ਼ਾਰਾ ਸਿੰਘ ਮਾਲ ਲੈ ਚੱਲਿਆ ਜੇ ਕਿਸੇ ਨੂੰ ਲੋੜ ਹੋਵੇ ਮਾਲ ਦੀ ਤੇ ਰਾਤ ਦੇ ਆਵੇ ਤੇ ਆ ਕੇ ਮਾਲ ਆਪਣਾ ਲੈ ਆਵੇ ਪੈਸੇ ਦੇ ਆਏ ਤੇ ਲੈ ਜੀ ਸਹੀ ਦੱਸ ਵੀ ਆਉਂਦੇ ਹਨ ਦੱਸ ਕੇ ਹੁੰਦਾ ਸੀ ਸਹੀ ਜਾ ਤੇ ਉਥੋਂ ਦੀ ਇੱਕ ਝੋਟੀ ਮਰਾਸੀਆਂ ਦੀ ਖੁੱਲ ਗਈ। ਉਹ ਫਿਰ ਇੱਥੇ ਸਾਡੇ ਮਰਾਸੀ ਆਉਂਦੇ ਹਨ ਉਹ ਆਏ ਇੱਥੇ ਉਹਨਾਂ ਦੀ ਰਿਸ਼ਤੇਦਾਰ ਸੀ ਸਾਡੇ ਪਿੰਡ ਉਹ ਇੱਥੋਂ ਫਿਰ ਮਰਾਸੀ ਉਹਨਾਂ ਦੇ ਨਾਲ ਗਏ ਜੀ। ਉਹ ਆਖਣ ਲੱਗੇ ਉਹ ਫਲਾਣੀ ਕੋੜੇ ਡੱਕੀ ਜੇ ਤੁਸੀਂ ਮੀਰ ਦਾ ਦਿਓ ਜੀ ਤੇ ਉਹ ਝੋਟੀ ਆਪਣੀ ਸਿਆਣ ਕੇ ਕੱਢ ਲਓ ਤੇ ਲੈ ਜਾਓ ਮੀਰ ਵਾਲਾ ਨੂੰ ਤੁਸੀਂ ਲੈ ਜਾਓ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਅਗਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਅਗਰ ਤੁਸੀਂ ਵੀ ਚਾਹੁੰਦੇ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਉੱਥੋਂ ਦੇ ਵਸਨੀਕ ਦਾ ਕਿਸੇ ਦਾ ਇੰਟਰਵਿਊ ਕਰਾਉਣਾ ਜਾਂ ਬਸ਼ਿੰਦੇ ਦਾ ਜਿਹੜਾ ਵਸਨੀਕ ਨਹੀਂ ਗਾ ਉਦੋਂ ਮਾਜਰ ਹੈ ਉਹਨਾਂ ਦਾ ਵੀ ਪਾਕਿਸਤਾਨੀ ਕੋ ਆਪਣਾ ਇੰਟਰਵਿਊ ਕਰਾਉਣਾ ਚਾਹੁੰਦਾ ਆਪਣੇ ਵੱਡਿਆਂ ਦੀ ਜਿਹੜੀ ਵੀਡੀਓ ਰਿਕਾਰਡ ਕਰਾਉਣਾ ਚਾਹੁੰਦਾ ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ ਹੈ ਤੇ ਸਾਨੂੰ ਜਿਹੜਾ ਮੈਸੇਜ ਕਰ ਦਿਓ। ਮਿਲਦੇ ਹਾਂ ਅਗਲੀ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਜੀ।